ਅੱਜ ਸਾਡੇ ਕੋਲ ਸਬਕ ਨੰਬਰ ਹੈ 17। ਸਬਕ ਨੰਬਰ 17 ਇੱਕ ਨਜ਼ਮ ਹੈ ਜਿਸ ਦਾ ਸਰਨਾਮਾ ਹੈ ਆਪਣੀ ਸਿਆਣ, ਤੇ ਉਸ ਦੇ ਸ਼ਾਇਰ ਨੇ ਹਕੀਮ ਸ਼ੇਰ ਮੁਹੰਮਦ ਨਾਸਿਰ। ਸਫਾ ਨੰਬਰ 77, ਕਿਤਾਬ ਅਦਬ ਖਜ਼ੀਨੇ, ਪੰਜਾਬੀ ਮਜ਼ਮੂਨ। ਹਕੀਮ ਨਾਸਿਰ ਹੋਰਾਂ ਦਾ ਅਸਲੀ ਨਾਂ ਸ਼ੇਰ ਮੁਹੰਮਦ ਸੀ। ਸ਼ਾਰਟ ਕੁਐਸਚਨ 'ਚ ਸਵਾਲ ਆ ਜਾਂਦਾ ਹੈ ਕਿ ਹਕੀਮ ਨਾਸਿਰ ਹੋਰਾਂ ਦਾ ਅਸਲ ਨਾਂ ਕੀ ਹੈ ਅਤੇ ਉਹਨਾਂ ਦਾ ਕਲਮੀ ਨਾਂ ਕੀ ਹੈ। ਹਕੀਮ ਸ਼ੇਰ ਮੁਹੰਮਦ ਨਾਸਿਰ ਉਹਨਾਂ ਦਾ ਕਲਮੀ ਨਾਂ ਸੀ ਅਤੇ ਅਸਲ ਨਾਂ ਸ਼ੇਰ ਮੁਹੰਮਦ ਸੀ, ਅਤੇ ਤਖੱਲੁਸ ਨਾਸਿਰ ਕਰਦੇ ਸਨ। ਹੁਣ ਤਖੱਲੁਸ ਉਹ ਨਾਂ ਹੈ ਜਿਹੜਾ ਅਸਲ ਨਾਂ ਦੀ ਬਜਾਏ ਸ਼ਾਇਰ ਆਪਣੇ ਕਲਾਮ ਦੇ ਵਿੱਚ ਵਰਤਦੇ ਨੇ। ਠੀਕ ਹੈ, ਖਾਸ ਤੌਰ 'ਤੇ ਕਤੇ ਜਿਹੜਾ ਹੈ ਮਕਤਾ ਹੈ ਉਹਦੇ ਵਿੱਚ ਉਹ ਵਰਤਿਆ ਜਾਂਦਾ ਹੈ। ਆਪ ਦਾ ਪੇਸ਼ਾ ਹਿਕਮਤ ਸੀ। 1908 ਨੂੰ ਹਕੀਮ ਅਲਾਦੀਨ ਸੰਧੂ ਦੇ ਘਰ ਲਾਹੌਰ ਵਿੱਚ ਪੈਦਾ ਹੋਏ। ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਦਾ ਪੇਸ਼ਾ ਕੀ ਸੀ? ਆਬਜੈਕਟਿਵ 'ਚ ਆ ਜਾਂਦਾ ਹੈ, ਹਿਕਮਤ, ਡਾਕਟਰ, ਇੰਜੀਨੀਅਰ, ਠੀਕ ਹੈ, ਫਲ ਫਰੋਸ਼। ਇਹ ਅਗਰ ਉਹਨਾਂ 'ਚ ਤੁਸੀਂ ਜਵਾਬ ਲਾਣਾ ਹੈ, ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਦਾ ਪੇਸ਼ਾ ਹਿਕਮਤ ਸੀ। ਉਹ ਕਦੋਂ ਪੈਦਾ ਹੋਏ? 1908 ਨੂੰ। ਆਪ ਦੇ ਵਾਲਿਦ ਦਾ ਕੀ ਨਾਂ ਸੀ? ਹਕੀਮ ਅਲਾਦੀਨ ਸੰਧੂ। 12 ਸਾਲਾਂ ਦੀ ਉਮਰ ਵਿੱਚ ਕੁਰਾਨ ਮਜੀਦ ਹਿਫਜ਼ ਕੀਤਾ ਅਤੇ ਨਾਲ ਨਾਲ ਆਪਣੇ ਵਾਲਿਦ ਕੋਲੋਂ ਹਿਕਮਤ ਵੀ ਸਿੱਖਦੇ ਰਹੇ। ਠੀਕ ਹੋ ਗਿਆ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਕਿਹੜਾ ਪੇਸ਼ਾ ਇਖਤਿਆਰ ਕੀਤਾ। ਬਾਅਦ ਵਿੱਚ ਤਿੱਬੀਆ ਕਾਲਜ ਲਾਹੌਰ ਤੋਂ ਹਕੀਮ ਹਾਜ਼ਕ ਦੀ ਸਨਦ ਹਾਸਿਲ ਕੀਤੀ ਅਤੇ ਮਜ਼ੰਗ ਲਾਹੌਰ ਵਿੱਚ ਆਪਣਾ ਮਕਤਬ ਖੋਲ੍ਹਿਆ ਅਤੇ ਆਖਰੀ ਸਾਹ ਤੱਕ ਇਨਸਾਨੀਅਤ ਦੀ ਖਿਦਮਤ ਕਰਦੇ ਰਹੇ। ਹਿਕਮਤ ਦੇ ਨਾਲ ਨਾਲ ਸ਼ੇਰੋ ਸ਼ਾਇਰੀ ਦਾ ਮਸ਼ਗਲਾ ਵੀ ਜਾਰੀ ਰੱਖਿਆ। ਉਸਤਾਦ ਫਿਰੋਜ਼ ਹੋਰਾਂ ਕੋਲੋਂ ਇਸਲਾਹ ਲਈ। ਉਸਤਾਦ ਫਿਰੋਜ਼ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਦੇ ਉਸਤਾਦ ਇਸਲਾਹ ਲਈ, ਯਾਨੀ ਉਹਨਾਂ ਕੋਲੋਂ ਆਪਣਾ ਕਲਾਮ ਵਿਖਾਉਂਦੇ ਰਹੇ, ਦਰੁਸਤੀ ਕਰਾਉਂਦੇ ਰਹੇ। ਅਤੇ ਬੜੀ ਛੇਤੀ ਹਕੀਮ ਨਾਸਿਰ ਲਾਹੌਰ ਦੀਆਂ ਇਲਮੀ, ਅਦਬੀ, ਇਸਲਾਹੀ ਮਹਿਫਲਾਂ ਅਤੇ ਮੁਸ਼ਾਇਰਿਆਂ ਦੀ ਜਿੰਦ ਜਾਨ ਬਣ ਗਏ। ਹੁਣ ਤੁਸੀਂ ਇੱਥੇ ਦੇਖਿਆ ਕਿ ਇਸਲਾਹ ਦਾ ਲਫ਼ਜ਼ੀ ਮਤਲਬ ਦਰੁਸਤੀ, ਦਰੁਸਤਗੀ ਲਫ਼ਜ਼ ਗਲਤ ਹੈ, ਦਰੁਸਤੀ ਤੁਸੀਂ ਬੋਲਣਾ ਹੈ, ਲਿਖਣਾ ਵੀ ਹੈ। 4 ਜਨਵਰੀ 1972 ਨੂੰ ਦਿਲ ਦਾ ਦੌਰਾ ਜਾਨਲੇਵਾ ਸਾਬਤ ਹੋਇਆ ਅਤੇ ਖਾਲਕੇ ਹਕੀਕੀ ਨਾਲ ਜਾ ਮਿਲੇ। ਆਪ ਦੀ ਵਫਾਤ 4 ਜਨਵਰੀ 1972 ਨੂੰ ਹੋਈ। ਹਕੀਮ ਸ਼ੇਰ ਮੁਹੰਮਦ ਨਾਸਿਰ ਪੰਜਾਬੀ ਸ਼ੇਰੀ ਰੀਤ ਵਿੱਚ ਨਵੇਂ ਖਿਆਲਾਂ, ਨਵੀਆਂ ਸੋਚਾਂ ਅਤੇ ਨਵੇਂ ਮੁਹਾੜਾਂ ਦੇ ਨੁਮਾਇੰਦਾ ਸਨ। ਯਾਨੀ ਉਹ ਪੰਜਾਬੀ ਅਦਬ ਦੇ ਵਿੱਚ ਜਿਹੜੀ ਸ਼ੇਰੀ ਰੀਤ ਸੀ ਉਹਦੇ 'ਚ ਨਵਾਂਪਨ ਲਿਆਉਣਾ ਚਾਹੁੰਦੇ ਸਨ, ਨਵੇਂ ਮੁਹਾੜ, ਨਵੇਂ ਰੁਝਾਨ ਲਿਆਉਂਦੇ ਸਨ। ਉਹਨਾਂ ਦੇ ਨੁਮਾਇੰਦਾ ਸਨ, ਯਾਨੀ ਉਹਨਾਂ ਦੇ ਆਗੂ ਸਨ। ਉਹਨਾਂ ਜਿਹੜੇ ਨਵੀਆਂ ਚੀਜ਼ਾਂ ਲਿਆ ਰਹੇ ਸੀ, ਜਿਹੜੇ ਰੀਤ ਅਤੇ ਰਵਾਇਤ ਤੋਂ ਅੱਗੇ ਨਿਕਲ ਰਹੇ ਸਨ, ਉਹਨਾਂ ਦੇ ਨੁਮਾਇੰਦਾ ਸਨ। ਇਸ ਤੋਂ ਅੱਡ, ਇਸ ਤੋਂ ਵੱਖ। ਅੱਡ ਦਾ ਮਤਲਬ ਵੱਖ, ਇਲਾਵਾ। ਪੰਜਾਬੀ ਜ਼ਬਾਨ ਅਤੇ ਅਦਬ ਦੀ ਖਿਦਮਤ ਆਪ ਦਾ ਮਿਸ਼ਨ ਸੀ। ਆਪ ਦੀਆਂ ਗਜ਼ਲਾਂ ਅਤੇ ਨਜ਼ਮਾਂ ਦਾ ਪਹਿਲਾ ਮਜਮੂਆ ਸਜਰਾ ਸੂਰਜ। ਆਪ ਦੀਆਂ ਕਿਤਾਬਾਂ ਦੇ ਨਾਮ ਪੁੱਛੇ ਜਾ ਸਕਦੇ ਨੇ ਪੇਪਰ ਦੇ ਵਿੱਚ, ਅਤੇ ਆਪ ਦਾ ਪਹਿਲਾ ਮਜਮੂਆ ਸੀ ਸਜਰਾ ਸੂਰਜ ਅਤੇ ਦੂਜਾ ਮਜਮੂਆ ਸੀ ਆਪਣੀ ਬੋਲੀ ਅਤੇ ਆਪਣਾ ਅਸਲਾ। ਠੀਕ ਹੋ ਗਿਆ। ਇਹ ਉਹਨਾਂ ਦੇ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਦੀ ਹਯਾਤੀ ਸੀ। ਉਹਨਾਂ ਦੇ ਬਾਰੇ ਤੁਸੀਂ ਅਗਰ ਕੋਈ ਸਵਾਲ ਆਏ ਅਤੇ ਸ਼ਾਰਟ ਕੁਐਸਚਨ ਜਿਹੜੇ ਬਣਨਗੇ ਕਿ ਹਕੀਮ ਨਾਸਿਰ ਹੋਰਾਂ ਦਾ ਅਸਲ ਨਾਂ ਕੀ ਸੀ ਅਤੇ ਉਹਨਾਂ ਦਾ ਤਖੱਲੁਸ ਕੀ ਸੀ। ਦੂਸਰਾ ਸਵਾਲ, ਆਪ ਦਾ ਜਨਮ ਕਿੱਥੇ ਹੋਇਆ, ਠੀਕ ਹੈ, ਅਤੇ ਆਪ ਦੇ ਵਾਲਿਦ ਦਾ ਕੀ ਨਾਂ ਸੀ। ਫਿਰ ਸਵਾਲ ਆ ਜਾਏਗਾ ਕਿ ਆਪ ਨੇ ਹਕੀਮ ਹਾਜ਼ਕ ਦੀ ਸਨਦ ਕਿਹੜੇ ਕਾਲਜ ਤੋਂ ਹਾਸਿਲ ਕੀਤੀ। ਫਿਰ ਸਵਾਲ ਆ ਜਾਏਗਾ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਨੇ ਆਪਣਾ ਮਕਤਬ ਕਿਹੜੇ ਸ਼ਹਿਰ ਵਿੱਚ ਖੋਲ੍ਹਿਆ। ਫਿਰ ਅਗਲਾ ਸਵਾਲ ਆ ਜਾਏਗਾ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਦੇ ਉਸਤਾਦ ਦਾ ਕੀ ਨਾਂ ਸੀ। ਇਸ ਦੇ ਨਾਲ ਨਾਲ ਅਗਲਾ ਸਵਾਲ ਇਸ ਤੋਂ ਬਣ ਜਾਏਗਾ ਹਕੀਮ ਨਾਸਿਰ ਹੋਰੀ ਕਿਹੜੇ ਸ਼ਹਿਰ ਦੀਆਂ ਅਦਬੀ ਮਹਿਫਲਾਂ ਦੀ ਜਿੰਦ ਜਾਨ ਬਣ ਗਏ। ਇਹਦਾ ਜਵਾਬ ਲਾਹੌਰ ਹੈ। ਫਿਰ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਦੀ ਵਫਾਤ ਕਿਵੇਂ ਹੋਈ? ਦਿਲ ਦਾ ਦੌਰਾ ਪੈਣ ਕਾਰਨ 4 ਜਨਵਰੀ 1972 ਨੂੰ ਉਹ ਖਾਲਕੇ ਹਕੀਕੀ ਨਾਲ ਜਾ ਮਿਲੇ। ਫਿਰ ਅਗਲਾ ਸਵਾਲ ਜਿਹੜਾ ਅਹਿਮ ਹੈ, ਜਿਹੜਾ ਤੁਹਾਨੂੰ ਅੱਜ ਕੱਲ੍ਹ ਜਿਹੜਾ 2026 ਦੇ ਵਿੱਚ ਕਨਸੈਪਚੁਅਲ
ਕੁਐਸਚਨ ਆ ਰਹੇ ਨੇ, ਜਿਵੇਂ ਬਲੂਮਸ ਟੈਕਸੋਨਮੀ ਨੂੰ ਵਰਤ ਕੇ ਸਵਾਲ ਬਣਾਏ ਜਾ ਰਹੇ ਨੇ, ਉਹਦੇ 'ਚ ਸਵਾਲ ਬਣ ਜਾਏਗਾ ਕਿ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਦੇ ਕਲਾਮ ਦੀਆਂ ਕੀ ਖੂਬੀਆਂ ਨੇ। ਤੇ ਉਹਦਾ ਜਵਾਬ ਹੈ ਬਹੁਤ ਆਸਾਨੀ ਨਾਲ, ਬਹੁਤ ਬੱਚੇ ਪਰੇਸ਼ਾਨ ਹੋ ਜਾਂਦੇ ਨੇ। ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਦੇ ਕਲਾਮ ਵਿੱਚ ਨਵੇਂ ਖਿਆਲ ਨੇ, ਨਵੀਆਂ ਸੋਚਾਂ ਤੇ ਨਵੇਂ ਮੁਹਾਰ ਨੇ, ਨਵੇਂ ਰੁਝਾਨ ਜਿਹੜੇ ਉਹਨਾਂ ਕੋਲ ਹੈ ਨੇ। ਇਸ ਨੂੰ ਤੁਸੀਂ ਆਸਾਨ ਲਫ਼ਜ਼ਾਂ 'ਚ ਹੋਰ ਆਸਾਨ ਜੇ ਅਸੀਂ ਕਰੀਏ ਤੇ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰੀ ਪੁਰਾਣੀਆਂ ਰੀਤਾਂ ਤੇ ਰਵਾਇਤਾਂ ਤੋਂ ਅੱਗੇ ਨਿਕਲ ਕੇ ਨਵੇਂ ਸੋਚ ਤੇ ਨਵੀਂ ਫਿਕਰ ਨੂੰ ਆਪਣੀ ਕਲਾਮ ਵਿੱਚ ਵਰਤਦੇ ਸਨ। ਫਿਰ ਆਪ ਦੀ ਜ਼ਿੰਦਗੀ ਦਾ ਮਕਸਦ ਕੀ ਸੀ, ਮਿਸ਼ਨ ਕੀ ਸੀ? ਤੇ ਪੰਜਾਬੀ ਜ਼ੁਬਾਨ ਤੇ ਅਦਬ ਦੀ ਖਿਦਮਤ ਆਪ ਦੀ ਜ਼ਿੰਦਗੀ ਦਾ ਮਿਸ਼ਨ ਸੀ ਔਰ ਆਪ ਨੇ ਇਸ ਨੂੰ ਅਮਲੀ ਸੂਰਤ ਵਿੱਚ ਵਿਖਾਇਆ ਵੀ। ਆਪ ਅਗਲਾ ਸਵਾਲ ਬਣ ਜਾਏਗਾ, ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਦੀਆਂ ਕਿਤਾਬਾਂ ਦਾ ਕੀ ਨਾਂ ਸੀ? ਸਜਰਾ ਸੂਰਜ ਤੇ ਆਪਣੀ ਬੋਲੀ ਤੇ ਆਪਣਾ ਅਸਲਾ। ਹੁਣ ਇੱਕ ਹੋਰ ਸਵਾਲ ਜਿਹੜਾ ਥੋੜ੍ਹਾ ਜਿਹਾ ਕਨਸੈਪਚੁਅਲ ਬਣੇਗਾ ਕਿ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਨੇ ਕਿਹੜੀਆਂ ਸਿਨਫਾਂ ਵਿੱਚ ਸ਼ਾਇਰੀ ਕੀਤੀ? ਇਹਦਾ ਜਵਾਬ ਤੁਸੀਂ ਵੇਖੋ। ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਨੇ ਗਜ਼ਲਾਂ ਤੇ ਨਜ਼ਮਾਂ ਦੇ ਵਿੱਚ ਆਪਣਾ ਕਲਾਮ ਲਿਖਿਆ, ਦੀ ਸਿਨਫਾਂ ਵਿੱਚ ਆਪਣਾ ਕਲਾਮ ਲਿਖਿਆ। ਠੀਕ ਹੋ ਗਿਆ, ਇਹ ਹੋ ਗਿਆ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਦੀ ਹਯਾਤੀ। ਫਿਰ ਹੁਣ ਅਸੀਂ ਅਗਲੇ ਸਫ਼ੇ 'ਤੇ ਆਉਂਦੇ ਹਾਂ, ਸਫ਼ਾ ਨੰਬਰ 78 ਮੇਰੇ ਕੋਲ ਹੈ, ਤੁਸੀਂ ਵੀ ਆਪਣੀ ਕਿਤਾਬ ਦਾ ਸਫ਼ਾ ਉਲਟ ਲਓ। ਅਤੇ ਅਸੀਂ ਨਜ਼ਮ ਨੂੰ ਥੋੜ੍ਹਾ ਕਰਕੇ ਪੜ੍ਹਨੇ ਹਾਂ, ਫਿਰ ਅਸੀਂ ਦੇਖਦੇ ਹਾਂ ਕਿ ਇਸ ਨਜ਼ਮ ਦੇ ਵਿੱਚ ਕੀ ਸਾਨੂੰ ਨਜ਼ਰ ਆਉਂਦਾ ਹੈ। ਪਹਿਲਾ ਮਿਸਰਾ ਅਸੀਂ ਦੇਖਦੇ ਹਾਂ, ਤੂੰ ਮੁਸਲਿਮ ਹੈ ਦੁਨੀਆ ਦੇ ਵਿੱਚ, ਤੂੰ ਅੱਲਾ ਦਾ ਜਾਨੀ ਬਣ, ਨਬੀ ਤੌਹੀਦ ਦਾ ਬਾਨੀ ਤੇਰਾ, ਤੂੰ ਵੀ ਤੌਹੀਦ ਦਾ ਬਾਨੀ ਬਣ। ਸਭ ਤੋਂ ਪਹਿਲੇ ਅਸੀਂ ਚੱਲਦੇ ਹਾਂ ਇਸ ਨਜ਼ਮ ਦਾ ਸਰਨਾਮਾ ਕੀ ਹੈ। ਨਜ਼ਮ ਦਾ ਸਰਨਾਮਾ ਹੈ ਆਪਣੀ ਸਿਆਣ, ਆਪਣੀ ਪਛਾਣ। ਸਿਆਣ ਕਹਿੰਦੇ ਨੇ ਪਛਾਣ ਨੂੰ, ਆਪਣੀ ਜਿਹੜੀ ਪਛਾਣ ਹਾਸਿਲ ਕਰਨਾ ਹੈ, ਆਪਣੀ ਰਿਕਗਨੀਸ਼ਨ ਜਿਹੜੀ ਹਾਸਿਲ ਕਰਨਾ ਹੈ, ਆਪਣੇ ਆਪ ਨੂੰ ਜਾਣਨਾ, ਉਹ ਸਭ ਤੋਂ ਵੱਡਾ ਇਲਮ ਹੈ। ਕਿਉਂ ਜੇ ਜਿੰਨਾ ਚਿਰ ਇਨਸਾਨ ਆਪਣੇ ਆਪ ਨੂੰ ਨਹੀਂ ਜਾਣੇਗਾ, ਆਪਣੀ ਜ਼ਾਤ ਨੂੰ ਨਹੀਂ ਸਮਝੇਗਾ, ਆਪਣੀ ਹਕੀਕਤ ਨੂੰ ਨਹੀਂ ਸਮਝੇਗਾ, ਤੇ ਫਿਰ ਉਹ ਨਾ ਤੇ ਆਪਣੇ ਆਲੇ ਦੁਆਲੇ ਨੂੰ ਸਮਝ ਸਕਦਾ ਹੈ, ਨਾ ਆਪਣੇ ਖਾਲਿਕ ਨੂੰ ਸਮਝ ਸਕਦਾ ਹੈ, ਨਾ ਕਾਇਨਾਤ ਦੀਆਂ ਗੁੱਥੀਆਂ ਨੂੰ ਸੁਲਝਾ ਸਕਦਾ ਹੈ। ਆਪਣੀ ਸਿਆਣ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਦੇ ਇਸ ਨਜ਼ਮ ਦੇ ਵਿੱਚ ਇੱਕ ਫਲਸਫਾਨਾ ਰੰਗ ਨਜ਼ਰ ਆਉਂਦਾ ਹੈ ਕਿ ਆਪਣੀ ਸਿਆਣ ਸਭ ਤੋਂ ਪਹਿਲੇ ਜ਼ਰੂਰੀ ਹੈ। ਕਿ ਇਨਸਾਨ, ਜਿਵੇਂ ਕਿਹਾ ਜਾਂਦਾ ਨਾ ਕਿ ਜਿਸ ਨੇ ਆਪਣੇ ਆਪ ਨੂੰ ਪਛਾਣ ਲਿਆ ਉਸ ਨੇ ਆਪਣੇ ਰੱਬ ਨੂੰ ਪਛਾਣ ਲਿਆ। ਸਾਰੇ ਇਲਮ ਬਾਅਦੋਂ ਨੇ, ਪਹਿਲੇ ਆਪਣੀ ਸਿਆਣ ਹੈ, ਆਪਣੀ ਪਛਾਣ ਹੈ, ਆਪਣੇ ਆਪ ਨੂੰ ਜਾਣਨਾ ਜਿਹੜਾ ਹੈ ਉਹ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਿੰਨਾ ਚਿਰ ਅਸੀਂ ਉਹਨੂੰ ਨਹੀਂ ਸਮਝਾਂਗੇ, ਆਪਣੀ ਜ਼ਾਤ ਨੂੰ ਨਹੀਂ ਸਮਝਾਂਗੇ ਤੇ ਆਪਣੇ ਖਾਲਕ ਨੂੰ ਕਿਵੇਂ ਸਮਝ ਸਕਦੇ ਹਾਂ? ਜੇ ਅਸੀਂ ਆਪਣੀ ਜ਼ਾਤ ਨੂੰ ਨਹੀਂ ਸਮਝਾਂਗੇ ਤੇ ਆਪਣੀ ਧਰਤੀ ਨੂੰ ਕਿਵੇਂ ਸਮਝ ਸਕਦੇ ਹਾਂ? ਜੇ ਅਸੀਂ ਆਪਣੀ ਜ਼ਾਤ ਨੂੰ ਨਹੀਂ ਸਮਝਾਂਗੇ ਤੇ ਆਪਣੇ ਆਲੇ ਦੁਆਲੇ ਨੂੰ ਕਿਵੇਂ ਸਮਝ ਸਕਦੇ ਹਾਂ? ਹੁਣ ਅਸੀਂ ਇਹਨਾਂ ਦਾ ਪਹਿਲਾਂ ਬੰਦ ਪੜਾਂਗੇ, ਫਿਰ ਉਹਨਾਂ ਦੇ ਲਫ਼ਜ਼ੀ ਮਾਨੀ ਤੇ ਉਹਦੇ ਬਾਅਦ ਉਹਨਾਂ ਦੀ ਤਸ਼ਰੀਹ। ਤੂੰ ਮੁਸਲਿਮ ਹੈ ਦੁਨੀਆ ਦੇ ਵਿੱਚ, ਤੂੰ ਅੱਲਾ ਦਾ ਜਾਨੀ ਬਣ, ਨਬੀ ਤੌਹੀਦ ਦਾ ਬਾਨੀ ਤੇਰਾ, ਤੂੰ ਵੀ ਤੌਹੀਦ ਦਾ ਬਾਨੀ ਬਣ, ਦੀਨ ਤੇਰੇ ਦੀ ਰੀਸ ਨਾ ਜਗ ਤੇ, ਤੂੰ ਵੀ ਤੇ ਲਾਸਾਨੀ ਬਣ। ਦੀਨ ਤੇਰੇ ਦੀ ਰੀਸ ਨਾ ਜਗ ਤੇ, ਤੂੰ ਵੀ ਤੇ ਲਾਸਾਨੀ ਬਣ, ਬੰਦਾ ਰੱਬ ਦਾ, ਨਬੀ ਦੀ ਉਮਤ ਤੇ ਆਮਲ ਕੁਰਾਨੀ ਬਣ। ਜਦ ਤੇਰੀ ਦੁਨੀਆ ਦੀ ਆਗੂ, ਤੂੰ ਵੀ ਇਮਾਮ ਜ਼ਮਾਨੀ ਬਣ। ਜਦ ਤੇਰੀ ਦੁਨੀਆ ਦੀ ਆਗੂ, ਤੂੰ ਵੀ ਇਮਾਮ ਜ਼ਮਾਨੀ ਬਣ। ਤੇ ਨਾ ਪੰਜਾਬੀ, ਨਾ ਸਰਹੱਦੀ, ਨਾ ਸਿੰਧੀ ਮਕਰਾਨੀ ਬਣ। ਸਭ ਕੁਝ ਹੁੰਦਿਆਂ ਸਭ ਤੋਂ ਪਹਿਲਾਂ ਤੂੰ ਇੱਕ ਪਾਕਿਸਤਾਨੀ ਬਣ। ਹੁਣ ਤੁਸੀਂ ਇੱਥੇ ਦੇਖੋ ਇਸ ਬੰਦ ਦੇ ਲਫ਼ਜ਼ੀ ਮਾਨੀ ਕੀ ਨੇ, ਤੇ ਫਿਰ ਜਦੋਂ ਅਸੀਂ ਲਫ਼ਜ਼ੀ ਮਾਨੀ ਅਸੀਂ ਦੇਖ ਲਾਂਗੇ, ਉਹਦੇ 'ਚ ਖਿਲਾਰਵੇਂ ਮਤਲਬ ਵੀ ਸਾਨੂੰ ਸਮਝ ਆ ਜਾਣਗੇ, ਤੇ ਫਿਰ ਸਾਨੂੰ ਇਸ ਬੰਦ ਨੂੰ, ਇਸ ਨਜ਼ਮ ਨੂੰ ਸਮਝਣ ਲਈ ਬੜੀ ਆਸਾਨੀ ਹੋ ਜਾਏਗੀ। ਪਹਿਲੇ ਅਸੀਂ ਇਹਨਾਂ ਦੇ ਔਖੇ ਲਫ਼ਜ਼ਾਂ ਦੇ ਮਾਨੀਆਂ ਵਾਲੇ ਪਾਸੇ ਆਉਂਦੇ ਹਾਂ।
ਤੇ ਜਾਨੀ ਦਾ ਮਤਲਬ ਜਾਨ ਵਾਂਗੂ ਪਿਆਰਾ, ਮਹਿਬੂਬ ਨੂੰ ਕਹਿੰਦੇ ਨੇ ਜਾਨੀ, ਜਾਨ ਵਾਂਗੂ ਪਿਆਰਾ, ਮਹਿਬੂਬ ਜਿਹਨੂੰ ਅਸੀਂ ਡਾਰਲਿੰਗ ਕਹਿੰਦੇ ਹਾਂ ਉਹ ਜਾਨੀ ਹੈ। ਜਿਵੇਂ ਪਹਿਲੇ ਮਿਸਰੇ ਦੇ ਵਿੱਚ ਹੈ, ਤੂੰ ਮੁਸਲਿਮ ਹੈ ਦੁਨੀਆ ਦੇ ਵਿੱਚ, ਤੂੰ ਅੱਲਾ ਦਾ ਜਾਨੀ ਬਣ, ਅੱਲਾ ਦਾ ਜਾਨੀ, ਅੱਲਾ ਦਾ ਮਹਿਬੂਬ ਬਣ। ਹੁਣ ਅੱਲਾ ਦਾ ਮਹਿਬੂਬ ਕਿਵੇਂ ਬਣਿਆ ਜਾ ਸਕਦਾ ਹੈ ਕਿ ਜੋ ਕੁਝ ਵੀ ਇਨਸਾਨ ਦੀ ਮਰਜ਼ੀ ਹੈ ਉਹ ਆਪਣੇ ਰੱਬ ਦੀ ਮਰਜ਼ੀ ਦੇ ਨਾਲ ਜੋੜ ਦੇਵੇ ਤੇ ਫਿਰ ਉਹ ਅੱਲਾ ਦਾ ਮਹਿਬੂਬ ਬਣ ਜਾਂਦਾ ਹੈ। ਤੌਹੀਦ, ਅੱਲਾਹ ਤਾਲਾ ਨੂੰ ਇੱਕ ਮੰਨਣਾ, ਉਹ ਜ਼ਾਤ ਦੇ ਵਿੱਚ ਤੌਹੀਦ ਦੀ ਯਾਨੀ ਤੌਹੀਦ ਫਿ ਜ਼ਾਤ, ਤੌਹੀਦ ਫਿ ਸਿਫਾਤ, ਤੌਹੀਦ ਫਿ ਅਮਾਲ, ਤੌਹੀਦ ਫਿ ਇਬਾਦਤ, ਕਿ ਇਬਾਦਤ ਵੀ ਉਹਦੀ ਕਰਨੀ ਹੈ, ਸਿਰਫ ਉਹੀ ਇਬਾਦਤ ਦੇ ਲਾਇਕ ਹੈ, ਉਹਦੀਆਂ ਸਿਫਤਾਂ ਵਰਗਾ ਹੋਰ ਕੋਈ ਵੀ ਨਹੀਂ ਹੈ ਇਸ ਕਾਇਨਾਤ ਦੇ ਵਿੱਚ। ਤੌਹੀਦ ਇਹ ਹੈ। ਬਾਨੀ ਦਾ ਮਤਲਬ ਬਣਾਉਣ ਵਾਲਾ, ਜਿਵੇਂ ਕਾਇਦ ਆਜ਼ਮ ਪਾਕਿਸਤਾਨ ਦੇ ਬਾਨੀ ਨੇ। ਲਾਸਾਨੀ, ਅਰਬੀ ਦੇ ਵਿੱਚ ਸਾਨੀ ਦਾ ਮਤਲਬ ਹੈ ਦੂਜਾ। ਵਾਹਿਦੁਨ ਸਨਾਨ ਸਲਾਸਤਨ, ਯਾਦ ਤੁਹਾਨੂੰ ਅਰਬੀ ਦੀ ਜਿਹੜੀ ਗਿਣਤੀ ਹੈ, ਸਨਾਨ ਦਾ ਮਤਲਬ ਦੂਜਾ, ਤੇ ਲਾਸਾਨ ਜਿਸ ਦੂਜਾ ਕੋਈ ਨਹੀਂ ਹੈ, यानी ऐसी मिसाल ही नहीं किधरे मिलती। लासानी दीन तेरे दी रीस ना जागते, तू भी ते लासानी बन, ऐसा बन जा जिस नूं किसे नाल रलाया ना जा सके, जिस नूं किसे नाल मिसाल ना दी जा सके, बेमिसाल बन जा। इस तो अगे चलने कि लफ्ज़ रीस, रीस का मतलब है सांग लाना, किसी की नकल करना, किसी काम नूं वेखा वेखी करना, असीं इहनूं कहने आ रीस करना। दीन, ਹੁਣ दीन ਨੂੰ समझना ज़्यादा ज़रूरी है। लफ्सी मतलब इताअत, फरमा बरदारी, एक मुकम्मल ज़ाब्ता हयात ਨੂੰ ਕਹਿੰਦੇ ਨੇ दीन, जो खालके कायनात ਵੱਲੋਂ हदायतनामा या हुक्मनामा जारी ਕੀਤਾ ਜਾਂਦਾ ਹੈ, ਜਿਹਦੇ ਵਿੱਚ ਜ਼ਿੰਦਗੀ ਦੇ ਹਰ ਪੱਖ ਨੂੰ ਮੌਜੂ ਬਣਾਇਆ ਜਾਂਦਾ ਹੈ। ठीक है। और बेशक अपने रब ਦੇ ਨੇੜੇ ਜਿਹੜਾ ਸਭ ਤੋਂ ਸੋਹਣਾ ਚੰਗਾ दीन है ਉਹ दीन है इस्लाम है। यानी पूरे कायनात वास्ते जिहड़ा दीन पसंद किया गया वो दीन है इस्लाम है, क्योंकि फितरत के नेड़े। जग का मतलब दुनिया। ठीक है। फिर अगे असीं चलने उम्मत, किसी नबी पैगंबर की पैरवी करने वाले जत्थे नूं आखदे ने। ठीक हो गया। उम्मत किसी नबी की पैरवी करन वाले जत्थे नूं आखदे ने। आमल, अमल करने वाला, ਜਿਹੜਾ अमल ते जोर दिंदा है। आमल कुरानी ਦਾ मतलब है कि कुराने पाक दे दसे हुए हुक्मां दे मुताबिक अपनी जिंदगी नूं संवारन वाला, अपनी जिंदगी नूं बनावन वाला, अपनी जिंदगी नूं गुजारन वाला। आमल कुरानी वैसे आम मफहूम का मतलब भी मैंने लिखता तुहानूं कि कुरानी आयात नाल रूहानी इलाज करने वालियां नूं भी आमल कुरानी कहंदे ने कि आमल है बहुत वड्डा बाबा आमल। जद, खानदान, वडके। सऊदी अरब का एक शहर है जिसका नाम जद्दा है। जद्दा दादी नूं कहंदे ने कुछ लोग उस दे विच जिहड़ी माइथोलॉजी वरतदे ने, वो कहंदे ने कि हज़रत अम्मा हवा दे नाल इस नूं जोड़िया गया है। जद्दा यानी दादी। आगू, आगू कहंदे ने लीडर नूं, रहनुमा नूं, अगवाई करन वाले नूं, जिहड़ा तुहाडे अगे अगे चलदा है, जिहड़ा तुहानूं चंगे ते बुरे दे बारे दसदा है, उस नूं कहंदे ने आगू। ज़मानी, ज़माने पर दा इमाम यानी रहनुमाई करने वाला। मकरानी, ना पंजाबी ना सरहदी ना सिंधी, मकरानी बन। ईरान के साहिली इलाके। दूजे मिसरे विच हकीम शेर मुहम्मद नासिर होरी तौहीद का दर्स देंदे ने। तौहीद की है? रब नूं एक मनना। हजूर पाक सल्लल्लाहु अलैहि वसल्लम होरां ने इंसानियत नूं तौहीद का सबक दिता। उस वेले समाज के अंदर चन्न, सितारे, तारे, दरख्त, बुत, इहो जिहियां चीज़ां नूं अपना खालिक समझ लिया जाता सी। और जिहड़े अरब का मुआशरा सी उहदे विच बहुत ज़्यादा लोग जिहड़े ने वो कई खुदावां नूं पूज रहे सन, वो तौहीद दे कायल नहीं सन। इत्थों तक कि खाना काबा दे विच भी बुत रखे हुए सन। हर कबीले ने एक अपना वखरा बुत रखा होया सी। हर घर दे विच वखरा बुत सी। बुत परस्ती आम सी। आप सल्लल्लाहु अलैहि वसल्लम होरां ने सब तो पहले तौहीद का सबक दिता ते तौहीद का
ਜਿਹੜਾ ਸੁਨੇਹਾ ਸੀ ਉਹਦੇ ਨਾਲ ਹੀ ਜੇ ਇਸਲਾਮ ਦੇ ਰੁਕਨਾਂ ਨੂੰ ਵੇਖੀਏ ਤਾਂ ਪਹਿਲਾ ਰੁਕਨ ਹੀ ਬਣਦਾ ਹੈ ਤੌਹੀਦ, ਕਲਮਾ ਲਾ ਇਲਾਹਾ ਇल्लल्लाह ਕਿ ਰੱਬ ਤੋਂ ਇਲਾਵਾ ਕੋਈ ਨਹੀਂ ਹੈ। ਉਹੀ ਖਾਲਕੇ ਕਾਇਨਾਤ ਹੈ, ਉਹੀ ਮਾਲਕੇ ਕਾਇਨਾਤ ਹੈ, ਉਹੀ ਪੂਰੀ ਦੁਨੀਆ ਦੇ ਉੱਤੇ ਕਾਦਰ ਹੈ। ਤੇ ਐਸੇ ਪੈਗਾਮ ਨੂੰ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਵੀ ਕਹਿੰਦੇ ਨੇ ਕਿ ਇਨਸਾਨ ਜੇ ਤੂੰ ਇਹ ਮੁਸਲਮਾਨ ਜੇ ਤੂੰ ਆਪਣੀ ਸਿਆਣ ਕਰਨਾ ਚਾਹੁੰਦਾ ਹੈ ਤੇ ਤੂੰ ਵੀ ਤੇ ਤੌਹੀਦ ਦਾ ਬਾਨੀ ਬਣ। ਤੇਰਾ ਵੀ ਜਿਹੜਾ ਚਾਲ ਚੱਲਣੇ, ਤੇਰੇ ਵੀ ਜਿਹੜੀ ਇਬਾਦਤ ਹੈ ਉਸੇ ਰੱਬ ਦੀ ਹੋਣੀ ਚਾਹੀਦੀ ਹੈ ਜਿਸ ਰੱਬ ਦਾ ਸੁਨੇਹਾ ਜਿਹੜਾ ਹੈ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਹੋਰਾਂ ਨੇ ਲੁਕਾਈ ਤੱਕ ਅਪਣਾਇਆ ਤੇ ਉਹਨਾਂ ਨੇ ਸ਼ਿਰਕ ਤੋਂ ਮਨਾ ਫਰਮਾਇਆ। ਫਿਰ ਇਸ ਤੋਂ ਅੱਗੇ ਦੀਨ ਤੇਰੇ ਦੀ ਰੀਸ ਨਾ ਜਗਤੇ, ਤੇਰੇ ਦੀਨ ਵਰਗਾ ਵੀ ਕੋਈ ਦੀਨ ਨਹੀਂ ਹੈ ਇਸ ਦੁਨੀਆ ਦੇ ਉੱਤੇ, ਤੇ ਤੂੰ ਵੀ ਤੇ ਲਾਸਾਨੀ ਬਣ। ਤੇ ਤੂੰ ਵੀ, ਇੱਥੇ ਵੀ ਲਫ਼ਜ਼ ਵੀ ਨਾਲ ਆਏਗਾ ਕਿ ਤੂੰ ਵੀ ਤੇ ਲਾਸਾਨੀ ਬਣ, ਕਿ ਤੂੰ ਵੀ ਤੇ ਐਸਾ ਬਣ ਜੇ ਤੇਰੇ ਦੀਨ ਵਰਗਾ ਕੋਈ ਨਹੀਂ ਹੈ ਤੇ ਫਿਰ ਤੂੰ ਕਿਉਂ ਐਸਾ ਇਨਸਾਨ ਬਣਨਾ ਹੈ ਜਿਹੜਾ ਆਮ ਇਨਸਾਨ ਹੈ। ਤੂੰ ਆਮ ਇਨਸਾਨ ਤੈਨੂੰ ਨਹੀਂ ਬਣਨਾ ਚਾਹੀਦਾ। ਜੇ ਤੁਸੀਂ ਸਮਝਦੇ ਹੋ ਕਿ ਤੁਸੀਂ ਇੱਕ ਵਧੀਆ ਦੀਨ ਦੇ ਪੈਰੋਕਾਰ ਹੋ ਤੇ ਫਿਰ ਆਪਣੇ ਆਪ ਨੂੰ ਸਭ ਤੋਂ ਵਧੀਆ ਕਿਉਂ ਨਹੀਂ ਬਣਾਉਂਦੇ। ਇਹੀ ਇੱਕ ਸੁਨੇਹਾ ਹੈ ਜਿਹੜਾ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਨੇ ਆਪਣੀ ਇਸ ਨਜ਼ਮ ਦੇ ਵਿੱਚ ਵੀ ਦਿੱਤਾ ਹੈ ਕਿ ਤੇਰੇ ਦੀਨ ਵਰਗੀ ਕੋਈ ਸ਼ੈ ਨਹੀਂ ਇਸ ਦੁਨੀਆ 'ਤੇ, ਇਹੋ ਜਿਹਾ ਦੀਨ ਵੀ ਕਿਧਰੇ ਨਹੀਂ। ਅਗਲਾ ਮਿਸਰਾ ਹੈ ਬੰਦਾ ਰੱਬ ਦਾ ਨਬੀ ਦੀ ਉਮਤ, ਬੰਦਾ ਰੱਬ ਦਾ ਨਬੀ ਦੀ ਉਮਤ ਤੇ ਆਮਲ ਕੁਰਾਨੀ ਬਣ। ਹੁਣ ਇੱਥੇ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰੀ ਕਹਿੰਦੇ ਨੇ ਕਿ ਇਹ ਇਨਸਾਨ ਤੂੰ ਆਪਣੇ ਰੱਬ ਦਾ ਬੰਦਾ ਕਿਉਂ ਨਹੀਂ ਬਣਦਾ। ਆਪਣੀ ਜੇ ਪਛਾਣ ਚਾਹੁੰਦਾ ਹੈ, ਆਪਣੇ ਤੇ ਜੇ ਤੇਰੀ ਸਿਆਣ ਹੈ ਤੇ ਫਿਰ ਆਪਣੇ ਰੱਬ ਦਾ ਬੰਦਾ ਬਣ ਤੇ ਉਹਦੀ ਉਮਤ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਉਮਤ ਦਾ ਉਹ ਸਿਪਾਹ ਸਲਾਰ ਬਣ ਜਿਹੜਾ ਆਮਲ ਕੁਰਾਨੀ ਹੋਵੇ ਤੇ ਆਮਲ ਕੁਰਾਨੀ ਬਣ। ਕਿਉਂਕਿ ਜੋ ਹਜ਼ੂਰ ਪਾਕ ਫਰਮਾਉਂਦੇ ਸਨ ਉਹੀ ਸੀ ਜੋ ਕੁਰਾਨ ਪਾਕ ਦੇ ਵਿੱਚ ਲਿਖਿਆ ਸੀ। ਕੁਰਾਨ ਪਾਕ ਦੀ ਤਾਲੀਮਾਤ ਤੇ ਹਜ਼ੂਰ ਪਾਕ ਦੀ ਤਾਲੀਮਾਤ 'ਚ ਕੋਈ ਵੀ ਨਖੇੜ ਨਹੀਂ। ਤੇ ਇਸ ਲਈ ਕਿ ਇਨਸਾਨ ਨੂੰ ਬੰਦਾ ਰੱਬ ਦਾ ਤੇ ਨਬੀ ਦੀ ਉਮਤ ਤੇ ਆਮਲ ਕੁਰਾਨੀ ਤੇ ਕੁਰਾਨ ਪਾਕ ਦੇ ਹਵਾਲੇ ਨਾਲ ਕੁਰਾਨ ਪਾਕ ਤੇ ਅਮਲ ਕਰਨ ਵਾਲਾ ਬੰਦਾ ਬਣੇ ਤੇ ਫਿਰ ਹੀ ਉਹ ਚੰਗਾ। ਪਹਿਲੇ ਰੱਬ ਦਾ ਬੰਦਾ ਤੇ ਨਬੀ ਦੀ ਉਮਤ ਬਣੇ ਤੇ ਫਿਰ ਕੁਰਾਨ ਪਾਕ ਦੀਆਂ ਆਇਤਾਂ ਦੇ ਉੱਤੇ ਉਹਨਾਂ ਦੇ ਅਹਿਕਾਮ ਦੇ ਮੁਤਾਬਿਕ, ਹੁਕਮ ਦੇ ਮੁਤਾਬਿਕ, ਉਹਦੀ ਤਾਲੀਮਾਤ ਦੇ ਮੁਤਾਬਿਕ ਆਪਣੇ ਆਪ ਨੂੰ ਢਾਲ ਲਵੇ। ਫਿਰ ਹੀ ਇਨਸਾਨ ਦੀ ਆਪਣੀ ਜਿਹੜੀ ਪਛਾਣ ਹੈ ਉਹ ਸਾਹਮਣੇ ਆਏਗੀ। ਜਦ ਤੇਰੇ ਵਡਕੇ ਖਾਨਦਾਨ ਵੱਡੇ ਲੋਕ ਤੇਰੀ ਦੁਨੀਆ ਦੀ ਜਿਹੜੀ ਜਦ ਸੀ ਉਹ ਤੇਰੀ ਦੁਨੀਆ ਦੀ ਆਗੂ ਸੀ। ਆਗੂ ਦਾ ਮਤਲਬ ਰਹਿਨੁਮਾ। ਯਾਨੀ ਇੱਥੇ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰੀ ਮੁਸਲਮਾਨਾਂ ਨੂੰ ਉਹਨਾਂ ਦਾ ਮਾਜ਼ੀ ਵਿਖਾਉਂਦੇ ਨੇ ਕਿ ਉਹ ਮਾਜ਼ੀ ਜਿਹੜਾ ਬੜਾ ਤਗੜਾ ਸੀ, ਜਦੋਂ ਉਹ ਹੁਕਮਰਾਨ ਸਨ, ਜਦੋਂ ਫਾਤਿਹ ਸਨ, ਜਦੋਂ ਇਲਮ ਫੈਲਾ ਰਹੇ ਸਨ, ਜਦੋਂ ਉਹਨਾਂ ਨੇ ਇਲਮ ਆਪਣੇ ਆਪ ਨੂੰ ਆਪਣੀ ਮਿਰਾਸ ਸਮਝਿਆ ਹੋਇਆ ਸੀ। ਉਹ ਅਜਿਹੀ ਗੱਲ 'ਤੇ ਲੜਦੇ ਸਨ ਜਿਹੜੀ ਝੂਠ ਤੇ ਨਫ਼ਰਤ ਫੈਲਾ ਰਹੀ ਹੋਏ। ਉਹ ਇਸਲਾਮ ਦਾ ਬੋਲਬਾਲਾ ਚਾਹੁੰਦੇ ਸਨ ਤੇ ਇਸ ਲਈ ਉਹਨਾਂ ਨੂੰ ਦੁਨੀਆ ਦੀ ਅਗਵਾਈ ਵੀ ਮਿਲੀ, ਦੁਨੀਆ ਦੀ ਰਹਿਨੁਮਾਈ ਵੀ ਮਿਲੀ। ਦੁਨੀਆ ਉਹਨਾਂ ਕੋਲੋਂ ਚਾਨਣ ਲੈ ਰਹੀ ਸੀ। ਜਦ ਤੇਰੀ ਦੁਨੀਆ ਦੀ ਆਗੂ ਤੂੰ ਵੀ ਇਮਾਮ, ਤੂੰ ਵੀ ਅਜਿਹਾ ਬਣ ਜਿਹਦਾ ਜ਼ਮਾਨੇ ਦੇ ਵਿੱਚ ਗੱਲ ਹੋਵੇ, ਜਿਹੜਾ ਜ਼ਮਾਨੇ ਦੇ ਵਿੱਚ ਆਪਣੀ ਪਛਾਣ ਬਣਾ ਸਕੇ। ਨਾ ਪੰਜਾਬੀ ਹੁਣ ਇਸ ਜਿਹੜੇ ਆਖਰੀ ਦੋ ਮਿਸਰੇ ਨੇ ਹਰ ਬੰਦ ਦੇ ਵਿੱਚ ਕਿ ਉਹਨਾਂ ਦੇ ਵਿੱਚ ਅਸਲ ਮੈਸੇਜ ਜਿਹੜਾ ਹੈ ਉਹ ਦਿੱਤਾ ਹੈ ਹਕੀਮ ਸ਼ੇਰ ਮੁਹੰਮਦ ਨਾਸਿਰ ਹੋਰਾਂ ਨੇ। ਉਹ ਹੈ ਕਿ ਜਿਹੜੀ ਧਰਤੀ ਦੇ ਉੱਤੇ ਤੂੰ ਵਸ ਰਿਹਾ ਹੈ, ਜਿਸ ਧਰਤੀ ਦੇ ਉੱਤੇ ਤੂੰ ਰਹਿ ਰਿਹਾ ਹੈ, ਉਸ ਧਰਤੀ ਦੇ ਵਿੱਚ ਰਹਿੰਦੇ ਹੋਇਆਂ ਆਪਣੇ ਆਪ ਨੂੰ ਤਾਸੁਬ ਤੋਂ ਉੱਤੇ ਕੱਢ। ਨਾ ਪੰਜਾਬੀ, ਨਾ ਸਰਹੱਦੀ, ਨਾ ਸਿੰਧੀ, ਨਾ ਮਕਰਾਨੀ ਬਣ। ਕਿ ਆਪਣੇ ਆਪ ਨੂੰ ਤੂੰ
ਸੂਬਿਆਂ ਦੇ ਵਿੱਚ, ਲਿਸਾਨੀਆਤ ਦੇ ਵਿੱਚ, ਸੂਬਾਈ ਨਫ਼ਰਤ ਦੇ ਵਿੱਚ, ਸੂਬਾਈ ਤਾਸੁਬ ਦੇ ਵਿੱਚ ਆਪਣੇ ਆਪ ਨੂੰ ਨਾ ਢਾਲ। ਇੱਕ ਚੰਗੀ ਰਿਆਸਤ ਦਾ, ਇੱਕ ਚੰਗੀ ਜਿਹੜਾ ਵਤਨ ਹੁੰਦਾ, ਦੇਸ਼ ਹੁੰਦਾ, ਉਸ ਦੀ ਸਭ ਤੋਂ ਵੱਡੀ ਖੂਬੀ ਇਹ ਹੁੰਦੀ ਹੈ ਕਿ ਉਹਦੇ ਵਿੱਚ ਵਸਣ ਵਾਲੇ ਲੋਕ ਤਾਸੁਬ ਤੋਂ ਉਤਾਂ ਉੱਠ ਕੇ ਜ਼ਿੰਦਗੀ ਗੁਜ਼ਾਰਨ। ਕਿਉਂਕਿ ਜੇ ਅੰਦਰ ਹੀ ਚੋਰ ਹੋਣਗੇ, ਜੇ ਅੰਦਰ ਹੀ ਤੁਹਾਨੂੰ ਸੰਨ ਲਾਉਣ ਵਾਲੇ ਹੋਣਗੇ, ਤਾਂ ਫਿਰ ਦੇਸ਼ ਤਰੱਕੀ ਨਹੀਂ ਕਰ ਸਕਦਾ। ਫਿਰ ਤਾਸੁਬ ਦੀ ਐਨਕ ਨਾਲ ਵੇਖਣ ਨਾਲ ਵਤਨ ਦੀ ਤਰੱਕੀ ਨਹੀਂ ਹੁੰਦੀ। ਵਤਨ ਜਿਹੜਾ ਹੈ ਉਹ ਦੂਜਿਆਂ ਹਮਲਾਵਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਵਤਨ ਨੂੰ ਆਪਣੇ ਅੰਦਰੋਂ ਜਿਹੜੀ ਨਫ਼ਰਤ ਹੈ ਉਸ ਦਾ ਸਾਹਮਣਾ, ਉਹਦੇ ਨਾਲ ਜਿਹੜੀ ਲੜਾਈ ਹੋ ਰਹੀ ਹੁੰਦੀ ਹੈ, ਉਹਦੀ ਤਾਕਤ ਜਿਹੜੀ ਹੈ ਉਹ ਖ਼ਤਮ ਹੋਣਾ ਸ਼ੁਰੂ ਹੋ ਜਾਂਦੀ ਹੈ। ਆਪਣਾ ਦਿਫਾ ਜਿਹੜਾ ਇਨਸਾਨ ਸਭ ਤੋਂ ਪਹਿਲੇ ਉਦੋਂ ਕਰਦਾ ਹੈ ਕਿ ਜਦੋਂ ਉਹਦਾ ਆਪਣਾ ਘਰ ਮਹਿਫੂਜ਼ ਹੋਵੇ ਔਰ ਆਪਣਾ ਘਰ ਮਜ਼ਬੂਤ ਹੋਵੇ। ਅਤੇ ਜਿਸ ਦੇਸ਼ ਦੇ ਅੰਦਰ ਤਾਸੁਬ ਹੋਏਗਾ, ਉੱਥੋਂ ਦੇ ਵਾਸੀ ਜਿਹੜੇ ਨੇ ਉਹ ਆਪਣੇ ਆਪ ਦਾ ਦਫਾ ਨਹੀਂ ਕਰ ਸਕਣਗੇ ਔਰ ਕੱਲ੍ਹ ਗੱਲ ਉਹਨਾਂ ਦੀ ਗਿਰੇਬਾਨਾਂ ਤੱਕ ਆ ਜਾਏਗੀ। ਕਿਉਂਕਿ ਜਿਹੜਾ ਆਪਣੀ ਧਰਤੀ ਦੇ ਨਾਲ ਮੁਖਲਸ ਨਹੀਂ, ਉਹ ਕਿਸੇ ਦੇ ਨਾਲ ਵੀ ਮੁਖਲਸ ਨਹੀਂ। ਅਜਿਹੇ ਗੱਦਾਰਾਂ ਨੂੰ, ਅਜਿਹੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਹਕੀਮ ਸ਼ੇਰ ਮੁਹੰਮਦ ਨਾਸਰ ਹੋਰੀ ਜਿਹੜਾ ਉਹ ਸੁਨੇਹਾ ਦੇ ਰਹੇ ਨੇ ਕਿ ਉਹ ਤੁਸੀਂ ਬਾਜ਼ ਆ ਜਾਓ। ਸਭ ਕੁਝ ਹੁੰਦਿਆਂ ਸਭ ਤੋਂ ਪਹਿਲਾਂ ਤੂੰ ਇੱਕ ਪਾਕਿਸਤਾਨੀ ਬਣ, ਤੂੰ ਇੱਕ ਆਪਣੇ ਦੇਸ਼ ਦਾ ਵਾਸੀ ਬਣ, ਆਪਣੇ ਦੇਸ਼ ਨਾਲ ਪਿਆਰ ਕਰਨਾ ਸਿੱਖ। ਆਪਣੀ ਪਛਾਣ ਸਭ ਤੋਂ ਪਹਿਲੇ, ਹੁਣ ਤੁਸੀਂ ਇਸ ਬੰਦ ਨੂੰ ਜੇ ਅਸੀਂ ਮੁਖਤਸਰ ਤੌਰ 'ਤੇ ਵੇਖੀਏ ਕਿ ਤੂੰ ਮੁਸਲਿਮ ਹੈ, ਪਹਿਲੇ ਮੁਸਲਮਾਨ ਤੇ ਰੱਬ ਦੇ ਨਾਲ ਜੋੜਿਆ, ਫਿਰ ਤੌਹੀਦ ਤੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨਾਲ ਜੋੜਿਆ, ਫਿਰ ਦੀਨ ਦੀ ਅਜ਼ਮਤ ਦੇ ਬਾਰੇ ਦੱਸਿਆ ਹੈ ਕਿ ਦੀਨ ਤੇਰਾ ਕੀ ਸੀ ਤੇ ਔਰ ਤੂੰ ਉੱਥੇ ਕੀ ਬਾਣੀ ਹੈ। ਫਿਰ ਅਗਲੇ ਮਿਸਰੇ ਦੇ ਵਿੱਚ ਕਿ ਰੱਬ ਦੀ ਉਮਤ ਰੱਬ ਦੇ ਬੰਦੇ ਤੇ ਨਬੀ ਦੀ ਉਮਤ ਦੇ ਨਾਲ ਨਾਲ ਤੂੰ ਐਸਾ ਕੁਰਾਨੀ ਆਯਾਤ 'ਤੇ ਅਮਲ ਕਰਨ ਵਾਲਾ ਬਣ। ਅਤੇ ਫਿਰ ਉਹਨਾਂ ਨੂੰ ਅਖੀਰ 'ਤੇ ਆਪਣਾ ਮਾਜ਼ੀ ਵਿਖਾਇਆ ਕਿ ਤੁਹਾਡਾ ਮਾਜ਼ੀ ਕਿੱਡਾ ਤਾਬਨਾਕ ਸੀ, ਕਿੱਡਾ ਰੋਸ਼ਨ ਮਾਜ਼ੀ ਸੀ, ਲੇਕਿਨ ਤੁਸੀਂ ਜਦੋਂ ਇਲਮ ਤੋਂ ਦੂਰ ਹੋ ਗਏ, ਜਦੋਂ ਆਪਸੀ ਨਫ਼ਰਤਾਂ ਵਿੱਚ ਪੈ ਗਏ, ਅਤੇ ਫਿਰ ਤੁਹਾਡੀ ਪਛਾਣ ਵੀ ਮੁੱਕ ਗਈ। ਅਤੇ ਇਸੇ ਲਈ ਉਹ ਆਪਣੀ ਪਛਾਣ ਦੱਸਦੇ ਹੋਏ ਕਹਿੰਦੇ ਨੇ ਕਿ ਪੰਜਾਬੀ, ਸਰਹੱਦੀ, ਸਿੰਧੀ, ਬਲੋਚੀ ਦੀ ਪਛਾਣ ਆਪਣੀ ਆਪ ਨਾ ਬਣਾਓ, ਬਲਕਿ ਇੱਕ ਮੁੱਠ ਹੋ ਕੇ, ਮੁਤਹਿਦ ਹੋ ਕੇ ਆਪਣੇ ਵਤਨ ਦੇ ਨਾਲ ਮੁਹੱਬਤ ਕਰਨਾ ਸਿੱਖੋ। ਇਹੀ ਸਾਡੀ ਜ਼ਿੰਦਗੀ ਵਾਸਤੇ ਜ਼ਰੂਰੀ ਹੈ। ਅੱਜ ਅਸੀਂ ਸਿਰਫ ਇਸ ਇੱਕ ਬੰਦ ਦੇ ਉੱਤੇ ਆਪਣੀ ਗੱਲ ਨੂੰ ਖ਼ਤਮ ਕਰਨੇ ਆ। ਕੱਲ੍ਹ ਅਸੀਂ ਬਾਕੀ ਜਿਹੜੇ 2 ਬੰਦ ਨੇ ਉਹ ਪੜ੍ਹਾਂਗੇ, ਜਿਹੜੇ ਆਪਣੀ ਸਿਆਨ ਨਜ਼ਮ ਹੈ ਹਕੀਮ ਸ਼ੇਰ ਮੁਹੰਮਦ ਨਾਸਰ ਹੋਰਾਂ ਦੀ ਨਜ਼ਮ।